सलाम, नमस्ते, सत श्री अकाल। दोस्तों की हाल है? ठीक हो? अल्लाह ताला तुहानू हर मुसीबत हर परेशानी तो महफूज रखे ते आसानियाँ अता फरमाए। शाम हो गई है तो चलिए फिर सैर करिए। अज बड़ा ही सोहना दिन जे, शाम बड़ी खूबसूरत है। दिहाड़ी कुछ बारिश बुरिश होंदी रही है तो हुण भी कोई मौसम बारिश दा ही है। ते अज दी सैर जिहड़ी है ना वो इंज ही है रैंडम कि जिधर नेविगेशन सन लै जाए ਇਹਦੇ ਪਿੱਛੇ ਪਿੱਛੇ ਅਸੀਂ ਟੁਰ ਪਾਉਣਾ। ਤੇ ਅੱਜ ਮੈਂ ਨੈਵੀਗੇਸ਼ਨ ਨੂੰ ਆਖਿਆ ਕਿ ਜਿੱਥੇ ਜਿੱਥੇ ਚੰਗੀ ਗ੍ਰੀਨਰੀ ਹੈ ਨਾ, ਸੋਹਣੇ ਦਰਖਤ ਨੂੰ ਉੱਥੇ ਉੱਥੇ ਲੈ ਜਾ। ਤੇ ਉਹ ਮਾਸੀ ਵੀ ਆਖਿਆ ਆ ਜਾ, ਉਸ ਬਾਹ ਨੱਪ ਲਈਏ ਤੇ ਚਲੋ ਉਹਦੇ ਨਾਲ ਚੱਲੀਏ। ਇਸ ਵੇਲੇ ਅਸੀਂ ਗੁਜ਼ਰ ਰਹੇ ਹਾਂ ਜੀ ਰੋਚਡੇਲ ਦੇ ਏਰੀਏ ਚੋਂ। ਰੋਚਡੇਲ ਜਿਹੜਾ ਨਾ ਜੀ ਇਹ ਇੱਕ ਕਸਬਾ ਹੈ ਗ੍ਰੇਟਰ ਮੈਨਚੈਸਟਰ ਦਾ ਤੇ ਬੜਾ ਸੋਹਣਾ। ਵੱਡੇ ਘਰ ਤੇ ਵੱਡੀਆਂ ਟਾਹਲੀਆਂ ਤੇ ਨਹੀਂ, ਜੋ ਵੀ ਹਨ, ਮਤਲਬ ਵੱਡੇ ਦਰਖਤ ਨੂੰ ਬੜੇ। ਤੇ ਵੇਖੋ ਬਾਰਿਸ਼ ਹੁੰਦੀ ਹੈ ਤੇ ਪਾਣੀ ਦਾ ਨਾਂ ਨਿਸ਼ਾਨ ਹੀ ਰਹਿੰਦਾ ਇੱਥੇ। ਇਹ ਨਹੀਂ ਵੀ ਚਿਕੜੋ ਚਿਕੜੀ ਹੋ ਜਾਏ ਤੇ ਬੰਦੇ ਤਰਦੇ ਫਿਰਨ। ਨੋ, ਬਾਰਿਸ਼ ਨਾਲ ਸਮਾਂ ਹੋਰ ਸੋਹਣਾ ਹੋ ਜਾਂਦਾ। ਹਰ ਸ਼ੈ ਨਿਖਰ ਕੇ ਧੁਲ ਕੇ ਸਾਫ ਸੁਥਰੀ। ਤੇ ਜ਼ਿੰਦਗੀ ਟੁਰਦੀ ਰਹਿੰਦੀ ਹੈ ਕਿਉਂ ਜੇ ਪੂਰੇ ਸਾਲ ਦੇ ਵਿੱਚ ਚੰਦ ਦੇ ਹੋਣ ਵੀ ਜਦੋਂ ਬਾਰਿਸ਼ ਨਾ ਹੋਏ, ਵਰਨਾ ਬਾਰਿਸ਼ ਹੀ ਬਾਰਿਸ਼ ਹੈ। ਤੇ ਬਾਰਿਸ਼ ਜਿਹੜਾ ਨਾ ਜੀ ਉਹ ਜ਼ਿੰਦਗੀ ਦੀ ਰੂਟੀਨ ਦੇ ਵਿੱਚ ਕੋਈ ਰੁਕਾਵਟ ਨਹੀਂ ਬਣਦੀ। ਇੱਥੇ ਬਰਫ਼ਬਾਰੀ ਵੀ ਹੁੰਦੀ ਹੋਵੇ, ਬਾਰਿਸ਼ ਹੁੰਦੀ ਹੋਵੇ ਤੇ ਗਰਾਊਂਡਾਂ ਦੇ ਵਿੱਚ ਜਿੰਨਾ ਗੇਮ ਜਾਰੀ ਹੈ, ਫੁੱਟਬਾਲ ਖੇਡਦੇ ਨੇ ਪਿਛੋਰ, ਇਨਡੋਰ ਫੈਸਿਲਿਟੀਜ਼ ਮੌਜੂਦ ਨੂੰ। ਜੈਕਟ ਪਾ ਕੇ ਹਰ ਬੰਦਾ ਕੰਮ ਤੇ ਟੁਰੇ ਹੈ। ਇਹ ਬਾਈ ਲਾ ਇਹ ਲਾਜ਼ਮੀ ਹੈ ਕਿ ਹਰ ਬਿਲਡਿੰਗ ਦੇ ਵਿੱਚ ਠੰਡਾ ਤੇ ਗਰਮ ਦੋਵੇਂ ਪਾਣੀ ਮਿਲਣੇ ਚਾਹੀਦੇ ਨੇ। ਮਤਲਬ ਅਗਰ ਕੋਈ ਬੰਦਾ ਕਿਸੇ ਜੰਗਲ 'ਚ ਵੀ ਉਹ ਕਿਸੇ ਡਿਊਟੀ 'ਤੇ ਗਿਆ ਨਾ ਜੀ, ਤਾਂ ਉਹਦੇ ਐਂਪਲਾਇਰ ਨੇ ਉਹਨੂੰ ਉੱਥੇ ਵੀ ਇੱਕ ਸ਼ੈਲਟਰ ਦੇਣੀ ਹੈ ਕੰਮ ਕਰਨ ਵਾਸਤੇ, ਜਿਹਦੇ ਵਿੱਚ ਠੰਡੇ ਗਰਮ ਪਾਣੀ ਦੀ ਪ੍ਰੋਵੀਜ਼ਨ ਮੌਜੂਦ ਹੈ। ਸੋ ਇਸ ਵਾਸਤੇ ਕਿਧਰੇ ਵੀ ਕੋਈ ਜ਼ਿੰਦਗੀ ਮੁਅੱਤਲ ਨਹੀਂ ਹੁੰਦੀ ਅਤੇ ਨਾ ਹੀ ਇਹ ਹੁੰਦਾ ਕਿ ਵੀ ਕੋਈ ਬੰਦਾ ਠੰਡ ਦੇ ਹੱਥੋਂ ਬਿਮਾਰ ਹੋ ਗਿਆ ਜਾਂ ਉਹਨੂੰ ਕੋਈ ਰੁਕਾਵਟ ਪੇਸ਼ ਆਈ ਹੈ। ਦਰਖਤ ਵੇਖ ਲਓ ਏਡੇ ਏਡੇ ਵੱਡੇ ਨੇ ਅਤੇ ਇਹਨਾਂ ਬਾਕਾਇਦਾ ਬੰਦੇ ਹੀ ਨਾਲ ਰੱਖੇ ਹਨ ਜਿਹੜੇ ਵੱਡੀਆਂ ਵੱਡੀਆਂ ਮਸ਼ੀਨਾਂ 'ਤੇ ਆਉਂਦੇ ਨੇ ਅਤੇ ਸੜਕਾਂ ਦੇ ਉੱਤੇ ਆਉਣ ਵਾਲੇ ਜਿਹੜੇ ਕੋਈ ਵਹੀਕਲਸ ਦੇ ਨਾਲ ਟੱਚ ਹੋਣ ਸ਼ੁਰੂ ਹੋ ਜਾਣ, ਦਰਖਤ ਕੋਈ ਤਾਰਾਂ ਦੇ ਨਾਲ ਲੜਨ, ਉਹਨਾਂ ਸਾਰਿਆਂ ਦੀ ਛੰਗਾਈ ਛੰਗੂਈ ਕਰ ਜਾਂਦੇ ਨੇ।
वाह जी वाह, ਉਹ ਸਾਹਮਣੇ ਵੇਖੇ ਜੇ ਪੱਖੇ ਚੱਲਦੇ, ਇਹ ਵਿੰਡ ਮਿਲਸ ਨੂੰ ਹਵਾ ਨਾਲ ਚੱਲਣ ਵਾਲੇ ਪੱਖੇ ਜਿਹੜੇ ਬਿਜਲੀ ਪੈਦਾ ਕਰਦੇ ਨੇ। ਔਰ ਇਹ ਇੱਥੇ ਇੰਗਲੈਂਡ ਦੇ ਵਿੱਚ ਥਾਂ ਥਾਂ ਲੱਗੇ ਨੇ, ਬਲਕਿ ਪੂਰੇ ਯੂਰਪ 'ਚ ਹੀ ਥਾਂ ਥਾਂ ਲੱਗੇ ਨੇ। ਔਰ ਇਹਨਾਂ ਦੇ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ। ਔਰ ਇਹ ਬੜਾ ਅੱਛਾ ਬਿਜਲੀ ਪੈਦਾ ਕਰਨ ਦਾ ਤਰੀਕਾ ਹੈ ਜੀ। ਇੱਕ ਵਾਰੀ ਤੁਸੀਂ ਪੱਖਾ ਲਾਣਾ, ਮੁੜ ਉਸ ਚੱਲੀ ਜਾਣਾ, ਕੋਈ ਉਹਦੇ 'ਚ ਤੇਲ ਛੇਲ ਨਹੀਂ ਇਸਤੇਮਾਲ ਹੋਣਾ ਕਿ ਜੀ ਖਰਚਾ ਕਰਨਾ, ਨਾ ਹਵਾ ਨਾਲ ਹੀ। ਇਹ ਇੱਥੇ ਤਕਰੀਬਨ 1350 ਏਕੜ ਦੇ ਉੱਤੇ ਪੱਖੇ ਲਾਏ ਜੀ ਇਹਨਾਂ ਵਿੰਡ ਮਿਲਸ। ਇੱਥੇ ਐਟੋਮਿਕ ਬਿਜਲੀ ਵੀ ਪੈਦਾ ਹੋ ਰਹੀ ਹੈ ਅਤੇ ਡੈਮਾਂ ਨਾਲ ਵੀ ਹੋ ਰਹੀ ਹੈ ਅਤੇ ਤੇਲ ਛਿੱਲ ਨਾਲ ਵੀ ਹੁੰਦੀ ਹੈ ਅਤੇ ਇਹ ਵਿੰਡ ਮਿਲਸ ਨਾਲ ਵੀ ਪੈਦਾ ਹੁੰਦੀ ਹੈ। ਹੁਣ ਇਹ ਜਿਹੜੀਆਂ ਲੱਗੀਆਂ ਜੀ ਇਹਦੇ ਨਾਲ ਤਕਰੀਬਨ ਇੱਥੇ ਇਸ ਆਸ ਪਾਸ ਦੇ 40,000 ਘਰਾਂ ਨੇ ਬਿਜਲੀ ਦਿੰਦੇ ਨੇ। ਵਾਹ ਜੀ ਵਾਹ, ਸੜਕ ਵੇਖੋ ਇੰਝ ਜਿਉਂ ਹਾਈਵੇ ਟੂ ਹੈਵਨ ਹੈ। ਇੰਝ ਇੰਝ ਬੰਦਾ ਟੁਰਦਾ ਜਾਵੇ ਤਾਂ ਲੱਗਦਾ ਵੇਖੋ ਜੀ, ਉਹ ਆਖਿਆ ਜਾਂਦਾ ਵੀ ਹਰ ਬੰਦੇ ਦੀ ਜੰਨਤ ਜਿਹੜੀ ਉਹ ਐਲੋਕੇਟ ਹੋ ਚੁੱਕੀ ਹੈ ਅਤੇ ਉਹ ਆਪਣੇ ਅੱਛੇ ਅਖਲਾਕ ਦੇ ਨਾਲ ਉਹਦੇ ਵਿੱਚ ਫਿਰ ਗਰੀਨਰੀ ਉਹਦੇ ਹਰ ਅੱਛੇ ਅਮਲ ਦੇ ਬਦਲੇ 'ਚ ਉੱਥੇ ਇੱਕ ਬੂਟਾ ਲਾ ਦਿੱਤਾ ਜਾਂਦਾ। ਹਾਂਜੀ, ਜਦੋਂ ਕੋਈ ਨੇਕੀ ਦਾ ਅਮਲ ਕਰਦਾ ਅਤੇ ਉਹਦੀ ਜੰਨਤ ਦੇ ਵਿੱਚ ਬੂਟੇ ਲੱਗਣੇ ਸ਼ੁਰੂ ਹੋ ਜਾਂਦੇ ਨੇ। ਆਹ ਵੇਖੋ ਜੀ, ਆਹ ਕਿੱਡਾ ਸੋਹਣਾ ਖੇਤ ਹੈ, ਫਾਰਮ ਜੇ, ਅਤੇ ਉਹਦੇ ਵਿੱਚ ਗਾਈਂ ਪੀਆਂ ਫਿਰਦੀਆਂ ਨੇ। ਹਾਂਜੀ, ਇਹ ਕੋਈ ਗੋਰਾ ਜੱਟ ਹੀ ਨੇ। ਸੜਕ ਲੱਗਦਾ ਕੋਈ ਸਿੰਗਲ ਜੀ ਰੋਡ ਆ ਗਈ ਹੈ ਜੀ। ਵੇਖੀਏ ਹੁਣ ਕਿਤੇ ਲੈ ਜਾਂਦੀ ਹੈ ਸਾਨੂੰ। ਬੱਦਲ ਵੀ ਲੱਗਦਾ ਹੁਣ ਕੋਈ ਥੋੜ੍ਹੇ ਪਤਲੇ ਹੋ ਗਏ, ਵਰਨਾ ਤਾਂ ਲੱਗਦਾ ਵੀ ਮੁੜ ਬਾਰਿਸ਼ ਸ਼ੁਰੂ ਹੋ ਚੱਲੀ। ਵਾਹ ਜੀ ਵਾਹ, ਆਹ ਵੇਖੋ ਜੀ, ਆਹ ਪੱਖੇ ਚੱਲਦੇ ਜੇ। ਇਹ ਹੁਣ ਮੈਨੂੰ ਸਮਝ ਆਈ ਵੀ ਐਡੀ ਹਵਾ ਕਿਉਂ ਚੱਲਦੀ ਹੈ ਪਈ। ਇਹ ਪੱਖੇ ਹਵਾ ਦਿੰਦੇ ਜੇ ਪਏ। ਨਹੀਂ ਇੰਝ ਦੀ ਗੱਲ ਨਹੀਂ, ਹਵਾ ਨਾਲੇ ਪੱਖੇ ਪੇ ਚੱਲਦੇ ਨੇ। ਲਓ ਜੀ, ਇਹ ਗ੍ਰੀਨ ਬੂਥ ਵਾਟਰ ਰਿਜ਼ਰਵਾਇਰ ਜੇ ਅਸੀਂ ਇੱਥੇ ਪੜ੍ਹਾਏ ਹਾਂ। ਵਾਹ, ਇਹ ਤਾਂ ਕਾਫੀ ਹਿਸਟੋਰੀਕਲ ਜੀ ਪਲੇਸ ਹੈ। ਇਹ ਜਿਹੜਾ ਬੋਰਡ ਲੱਗਾ ਨਾ ਜੀ, ਇਹਦੇ ਉੱਤੇ ਲਿਖਿਆ ਕਿ ਇਹ ਕੋਈ ਗ੍ਰੀਨ ਬੂਥ ਵਿਲੇਜ ਆ। ਇੱਥੇ ਡੈਮ ਬਣੇ ਨੇ ਥੱਲੇ ਪਾਣੀ ਦੇ, ਅਤੇ ਉਸ ਇੱਕ ਡੈਮ 'ਚੋਂ ਜਿਹੜਾ ਪਿੰਡ ਹੈ ਨਾ ਉਹ ਡੁੱਬ ਗਏ ਆ। ਅਤੇ ਇੱਥੇ ਕਦੇ ਪੁਰਾਣੇ ਜ਼ਮਾਨੇ 'ਚ ਇੱਕ ਕੋਈ ਵੂਲਨ ਮਿੱਲ ਲੱਗੀ ਹੋਈ, ਅਤੇ ਉਹਦੇ ਸਟਾਫ ਵਾਸਤੇ ਇੱਕ ਇੱਥੇ ਪਿੰਡ ਆਬਾਦ ਹੋ ਗਿਆ। ਇੱਕ 15ਵੀਂ 16ਵੀਂ ਸਦੀ ਦੀ ਗੱਲ ਹੈ। ਉਹ ਮੁੜ ਉਹ ਮਿਲ ਛਿਲ ਵੀ ਖ਼ਤਮ ਹੋ ਗਈ ਜਦੋਂ ਇੱਥੇ ਕੱਪੜੇ ਲੱਤੇ ਦਾ ਕੰਮ ਮੁੱਕਾ ਨਾ ਜੀ। ਤਕਰੀਬਨ
1900 ਕੁਝ ਦੇ ਵਿੱਚ ਇੱਥੋਂ ਫਿਰ ਮਿਲਾਂ ਛਿੱਲਾਂ ਪਟੀਕ ਤੇ ਗਰੀਬ ਮੁਲਕਾਂ 'ਚ ਲੱਗ ਗਈਆਂ ਅਤੇ ਉਹ ਵੁਲਨ ਮਿਲ ਵੀ ਖ਼ਤਮ ਹੋ ਗਈ। ਅਤੇ ਉਹ ਪਿੰਡ ਵੀ ਮੁੱਕ ਗਿਆ ਅਤੇ ਇੱਥੇ ਫਿਰ ਇਹਨਾਂ ਨੇ ਆਬਾਦੀ ਵੱਧਦੀ ਗਈ ਨਾ, ਜਿੱਥੇ ਪਾਣੀ ਦਾ ਰਿਜ਼ਰਵਾਇਰ ਬਣਾਇਆ ਨੇ। ਇਹ ਪਹਾੜਾਂ ਤੋਂ ਸਾਰਾ ਬਾਰਿਸ਼ੀ ਪਾਣੀ ਇਕੱਠਾ ਹੋ ਕੇ ਅਤੇ ਇੱਥੇ ਇਹਨਾਂ ਡੈਮਾਂ 'ਚ ਆ ਜਾਂਦਾ। ਇਹ ਪਹਾੜਾਂ ਦੇ ਵਿੱਚ ਹੀ ਜਿਹੜਾ ਥੱਲੇ ਕੋਈ ਬਣੀ ਹੈ ਨਾ ਜੀ ਫਿਤਰਤੀ ਜਗ੍ਹਾ ਬਣੀ ਹੈ, ਉੱਥੇ ਇਹਨਾਂ ਪਾਣੀ ਇਕੱਠਾ ਕਰ ਲਿਆ। ਅਤੇ ਮੈਨੂੰ ਬੜਾ ਪਸੰਦ ਆਇਆ ਇਹ ਆਈਡੀਆ। ਇੰਝ ਹੀ ਇਹਨਾਂ ਨੂੰ ਚਾਹੀਦਾ ਵੀ ਇਹ ਜਿਹੜਾ ਸਾਡਾ ਪਠਵਾਰ ਦਾ ਇਲਾਕਾ ਹੈ ਪਹਾੜਾਂ 'ਚ, ਚਕਵਾਲ ਤੋਂ ਲੈ ਕੇ ਤੇ ਅੱਗੇ ਜੇਹਲਮ ਤੱਕ, ਉੱਥੇ ਵੀ ਜਾ ਇੰਨੀਆਂ ਥਾਈਂ ਹੋਣੀਆਂ ਜਿੱਥੇ ਬਾਰਿਸ਼ਾਂ ਦਾ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ। ਜਦੋਂ ਬਾਰਿਸ਼ਾਂ ਹੁੰਦੀਆਂ ਤਾਂ ਬੜਾ ਪਾਣੀ ਆਉਂਦਾ, ਕੱਸੀਆਂ ਚੜ੍ਹ ਜਾਂਦੀਆਂ ਅਤੇ ਉਦੋਂ ਨਸ਼ੇਬੀ ਜਗ੍ਹਾ ਜਿਹੜੀਆਂ ਹਨ ਉਹਨਾਂ 'ਤੇ ਪਾਣੀ ਇਕੱਠਾ ਕਰ ਲਿਆ ਜਾਵੇ। ਅਤੇ ਉਹਨਾਂ ਪਹਾੜੀਆਂ 'ਤੇ ਇੰਝ ਦੀਆਂ ਵਿੰਡ ਮਿਲਜ਼ ਵੀ ਲਾਈਆਂ ਜਾ ਸਕਦੀਆਂ ਹਨ। ਵਿੰਡ ਮਿਲਜ਼ ਤਾਂ ਇਹਨਾਂ ਸਮੁੰਦਰਾਂ 'ਚ ਵੀ ਲਾਈਆਂ ਹਨ ਜੀ, ਜਿੱਥੇ ਜਿੱਥੇ ਹਵਾ ਤੇਜ਼ ਚੱਲਦੀ ਹੈ ਨਾ ਜੀ, ਉੱਥੇ ਇਹਨਾਂ ਵਿੰਡ ਮਿਲਜ਼ ਲਾ ਛੱਡੀਆਂ ਕਿ ਇੱਕ ਵਾਰੀ ਇੱਕ ਪੋਲ ਲਾਉਣਾ ਅਤੇ ਪੱਖਾ ਲਾ ਛੱਡਣਾ ਅਤੇ ਮੁੜ ਬਿਜਲੀ ਥੱਲੇ ਟਰਬਾਈਨਾਂ ਚੱਲਦੀਆਂ ਰਹਿੰਦੀਆਂ ਹਨ। ਇਹ ਲਿਖਿਆ ਹੈ ਜੀ, ਇਹ ਸੈਕਿੰਡ ਲਾਰਜੈਸਟ ਵਿੰਡ ਮਿਲ ਫਾਰਮ ਹੈ UK ਦਾ। ਨਾਲ ਨਾਲ ਕੋਈ ਐਗਰੀਕਲਚਰਲ ਲੈਂਡ ਵੀ ਦਿਸਦੀ ਹੈ, ਕੋਈ ਜੱਟਾਂ ਦੇ ਜ਼ਮੀਨਾਂ ਵੀ ਹਨ। ਜੇ ਜਨਾਬ ਵਲੋਗ ਪਸੰਦ ਆਏ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਛੱਡਿਆ ਕਰੋ। ਤੁਹਾਡੀ ਬੜੀ ਮਿਹਰਬਾਨੀ। ਖੁਸ਼ ਰਹੋ, ਸ਼ਾਦ ਆਬਾਦ ਰਹੋ। ਅਤੇ ਮਿਲਣੇ ਆ ਜਨਾਬ ਬ੍ਰੇਕ ਦੇ ਬਾਅਦ, ਉਦੋਂ ਤੱਕ ਜਨਾਬ ਅੱਲਾ ਦੇ ਹਵਾਲੇ। ਸਲਾਮ अलैकुम।